ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 25 ਨਵੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ 4 ਦਿਨ, ਹਾਂਜੀ ਹੁਣ ਪੂਰੇ 4 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹਨਾਂ ਵਾਲੇ ਪਾਸੇ। ਲੇਕਿਨ ਸਭ ਤੋਂ ਪਹਿਲਾਂ ਜ਼ਰਾ ਗੱਲ ਕਰ ਲਈਏ ਵੀ ਇਹ ਹੁਣ ਜਿਹੜੇ 4 ਦਿਨ ਨੇ ਇਹਨਾਂ ਦੇ ਵਿੱਚ ਹੋਣਾ ਕੀ ਹੈ। ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਫੀਲਡ ਮਾਰਸ਼ਲ ਸਾਹਿਬ ਨੇ ਆਪਣੀ ਪੂਰੀ ਫੀਲਡਿੰਗ ਲਾਈ ਹੋਈ ਹੈ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਰੀਅਪਾਇੰਟਮੈਂਟ ਹੋ ਜਾਏ। ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਤੇ ਰਿਟਾਇਰ ਹੋ ਰਹੇ ਨੇ ਔਰ ਉਹ ਅਲਵਿਦਾਈ ਮੁਲਾਕਾਤਾਂ ਵੀ ਕਰ ਰਹੇ ਨੇ। ਕੱਲ੍ਹ ਉਹਨਾਂ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਨਾਲ ਅਲਵਿਦਾਈ ਮੁਲਾਕਾਤ ਕੀਤੀ ਹੈ। ਅਸੀਂ ਉਰਦੂ ਵੀਲੌਗ ਦੇ ਵਿੱਚ ਬੜੀ ਡਿਟੇਲ ਨਾਲ ਉਸ ਅਲਵਿਦਾਈ ਮੁਲਾਕਾਤ ਦੇ ਉੱਤੇ ਗੱਲ ਕੀਤੀ ਹੈ। ਇਹ ਵੀ ਗੱਲ ਕੀਤੀ ਕਿ ਜਦੋਂ ਪੂਰੇ ਪਾਕਿਸਤਾਨ ਦੇ ਵਿੱਚ ਕਿਆਮਤ ਦੇ ਜ਼ੁਲਮ ਹੋ ਰਹੇ ਸਨ ਤੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਸਾਹਿਬ ਖਾਮੋਸ਼ ਹੀ ਰਹੇ ਨੇ। ਆਇਆ ਉਹਨਾਂ ਨੂੰ ਖਾਮੋਸ਼ ਰਹਿਣਾ ਚਾਹੀਦਾ ਸੀ ਜਾਂ ਨਹੀਂ? ਅਗਰ ਤੁਸੀਂ ਉਰਦੂ ਵੀਲੌਗ ਨਹੀਂ ਵੇਖਿਆ ਤਾਂ ਜ਼ਰੂਰ ਵੇਖੋ, ਕਿਉਂਕਿ ਅਸੀਂ ਪੂਰੀ ਦੁਨੀਆ 'ਚੋਂ ਮਿਸਾਲਾਂ ਇਕੱਠੀਆਂ ਕਰਕੇ ਸਾਹਮਣੇ ਰੱਖੀਆਂ ਨੇ ਵੀ ਦੁਨੀਆ ਦੀਆਂ ਕਿਹੜੀਆਂ ਮਿਸਾਲਾਂ ਨੇ ਜਿੱਥੇ ਆਰਮੀ ਦੇ ਵਿੱਚ ਲੋਕਾਂ ਨੇ ਜਿਹੜਾ ਕਾਨੂੰਨ ਸੀ, ਇਨਸਾਫ ਸੀ, ਕੌਨਸਟੀਟਿਊਸ਼ਨ ਸੀ, ਉਹਨੂੰ ਪਹਿਲਾਂ ਰੱਖਿਆ, ਨਾ ਕਿ ਆਪਣੀ ਵਰਦੀ ਔਰ ਆਪਣੇ ਜਿਹੜੇ ਅਹਿਕਾਮਾਤ ਸਨ ਉਹਨਾਂ ਦੇ ਸੀਨੀਅਰਸ ਦੇ ਉਹਨਾਂ ਨੂੰ। ਬਹਰਹਾਲ ਸਾਹਿਰ ਸ਼ਮਸ਼ਾਦ ਸਾਹਿਬ ਨੂੰ ਐਕਸਟੈਂਸ਼ਨ ਤਾਂ ਨਹੀਂ ਲੱਭੀ, ਲੇਕਿਨ ਉਹ ਚੁੱਪ-ਚੁਪੀਤੇ ਹੀ ਹੁਣ ਘਰ ਜਾ ਰਹੇ ਨੇ। ਮਤਲਬ ਜਿੱਥੇ ਬੋਲ ਸਕਦੇ ਸਨ, ਜਿਹੜੀ ਗੱਲ 'ਤੇ ਆਵਾਜ਼ ਚੁੱਕ ਸਕਦੇ ਸਨ, ਪਾਕਿਸਤਾਨੀਆਂ ਦੇ ਹੱਕ ਦੀ ਗੱਲ ਕਰ ਸਕਦੇ ਸਨ, ਉੱਥੇ ਉਹ ਨਹੀਂ ਬੋਲੇ। ਤੇ ਇਹ ਤਾਂ ਇੱਕ ਡਿਵੈਲਪਮੈਂਟ ਹੈ। ਔਰ ਹੁਣ ਉਹਨਾਂ ਨੇ ਕਿਉਂਕਿ 27 ਤਾਰੀਖ ਨੂੰ ਰਿਟਾਇਰ ਹੋ ਜਾਣਾ ਅਤੇ ਉਹਨਾਂ ਨੇ ਆਪਣੇ ਘਰ ਚਲੇ ਜਾਣਾ। ਇਸ ਸੂਰਤ ਹਾਲ ਦੇ ਵਿੱਚ ਇਹ ਬੜਾ ਅਹਿਮ ਹੈ ਹੁਣ ਕਿ ਫੀਲਡ ਮਾਰਸ਼ਲ ਆਸਿਮ ਮੁਨੀਰ ਕੀ 27 ਤਾਰੀਖ ਨੂੰ ਹੀ ਨੋਟੀਫਿਕੇਸ਼ਨ ਲੈਂਦੇ ਨੇ ਜਾਂ 28 ਨੂੰ ਲੈਂਦੇ ਨੇ ਜਾਂ 29 ਨੂੰ ਲੈਂਦੇ ਨੇ, ਕਿਉਂਕਿ ਮੈਨੂੰ ਤਾਂ ਲੱਗਦਾ ਵੀ 27 ਤਾਰੀਖ ਨੂੰ ਹੀ ਲੈ ਲੈਣਗੇ, ਕਿਉਂਕਿ ਉਹ ਤਾਂ ਬੜੇ ਕਾਲੇ ਸਨ। ਪਰ ਉਹਨਾਂ ਨੂੰ ਅੱਗੋਂ ਸ਼ਰੀਫ ਟੱਬਰ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਰਿਟਾਇਰ ਤੇ ਹੋਣ ਦਿਓ, ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਨੋਟੀਫਿਕੇਸ਼ਨ ਲੈ ਲਓਗੇ ਤਾਂ ਜ਼ਰਾ ਮਾੜੀ ਗੱਲ ਹੈ। ਵੇਖਦੇ ਹਾਂ ਬਹਰਹਾਲ ਇਹ ਕਿਹੜੇ ਪਾਸੇ ਕੰਮ ਲੱਗਦਾ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਬਾਜੀ ਮਰੀਮ ਨੇ ਹਰ ਚੀਜ਼ ਨੂੰ ਧੂ ਪਾਈ ਹੈ। ਧੂ ਦਾ ਮਤਲਬ ਹੁੰਦਾ ਜਦੋਂ ਖਿੱਚ ਕੇ ਲੈ ਜਾਏ ਬੰਦਾ। ਹੁਣ ਤੁਸੀਂ ਸੋਚਦੇ ਹੋਵੋਗੇ ਪਤਾ ਨਹੀਂ ਚੰਗੇ ਕੰਮਾਂ ਨੂੰ ਧੂ ਪਾਈ ਹੈ। ਨਹੀਂ, ਚੰਗੇ ਕੰਮ ਤਾਂ ਸਾਡੀ ਕਿਸਮਤ ਦੇ ਵਿੱਚ ਘੱਟ ਹੀ ਨੇ, ਮਾੜੇ ਕੰਮਾਂ ਨੂੰ ਧੂ ਪਾਈ। ਕਿਸੇ ਪਾਸੇ ਤੇ ਉਹ ਪੈਰਾ ਵਾਲਿਆਂ ਦੀ ਗੱਲ ਸੁਣਦੇ ਹੋ ਕਿ ਜਿਹੜੇ ਉਹ ਪੈਰਾ ਕੋਈ ਏਜੰਸੀ ਬਣਾਈ ਹੈ, ਫੋਰਸ ਬਣਾਈ ਹੈ, ਜਿਹੜੀ ਲੋਕਾਂ ਦੀ ਰੇਹੜੀਆਂ ਜਿਹੜੀਆਂ ਉਲਟਾਉਂਦੀ ਫਿਰਦੀ ਹੈ। ਗਰੀਬਾਂ ਦੇ ਜਿਹੜੇ ਛੋਟੇ ਮੋਟੇ ਰੋਜ਼ਗਾਰ ਨੇ, ਕੋਈ ਸਮੋਸੇ ਵੇਚਣ ਡਿਆ ਤੇ ਕੋਈ ਮੋਚੀ ਹੈ ਤੇ ਕੋਈ ਦਰਜ਼ੀ ਹੈ ਤੇ ਕੋਈ ਜਿੱਥੇ ਵੀ ਹੈ, ਉਹਨਾਂ ਦੇ ਮਗਰ ਪਏ ਨੇ। ਦੂਸਰੇ ਪਾਸੇ ਇਹਨਾਂ ਦੀ ਜਿਹੜੀ ਟ੍ਰੈਫਿਕ ਪੁਲਿਸ ਨੂੰ ਹੁਣ ਇਹਨਾਂ ਨੇ ਇਹ ਇਖਤਿਆਰ ਦੇ ਛੱਡਿਆ ਵੀ ਜਿੰਨੇ ਮਰਜ਼ੀ ਪੈਸੇ ਲੁੱਟੋ, ਚਲਾਨ ਕਰੋ ਤੇ ਵੱਡੇ ਚਲਾਨ ਕਰੋ। ਟ੍ਰੈਫਿਕ ਪੁਲਿਸ ਨੇ ਪੰਜਾਬ 'ਚ ਈ ਚਲਾਨ ਦੀ ਮੱਦ 'ਚ ਸ਼ਹਿਰੀਆਂ ਦੇ ਕੋਲੋਂ 1 ਅਰਬ ਰੁਪਈਆ ਵਸੂਲ ਕਰ ਲਿਆ। ਕਿੰਨਾ? 1 ਅਰਬ ਰੁਪਈਆ ਵਸੂਲ ਕਰ ਲਿਆ ਸ਼ਹਿਰੀਆਂ ਦੇ ਕੋਲੋਂ ਈ ਚਲਾਨ ਦੀ ਮੱਦ ਦੇ ਵਿੱਚੋਂ। ਇਹਨਾਂ ਨੂੰ ਰਿਸ਼ਵਤ ਲੈਣ ਦੀ ਕੀ ਲੋੜ ਹੈ ਜਿਹੜੇ ਕੰਮ ਨੂੰ ਇਹ ਤੁਰ ਪਏ ਨੇ। ਔਰ ਜੁਰਮਾਨੇ 15-20 ਹਜ਼ਾਰ ਕਰ ਦਿੱਤੇ ਨੇ। ਇਹ ਤਾਂ 1 ਅਰਬ ਹੈ ਜਿਹੜਾ ਸ਼ਹਿਰੀਆਂ ਕੋਲ ਵਸੂਲ ਕੀਤਾ ਹੈ, ਅਤੇ ਕਿੰਨੇ ਅਰਬ ਜੇਬਾਂ 'ਚ ਗਿਆ ਹੋਣਾ ਉਹ ਆਪ ਸੋਚ ਲਓ। ਮੇਰੀ ਗੱਲ ਸਮਝ ਰਹੇ ਹੋ ਨਾ? ਜਿਸ ਵੇਲੇ ਅਗਰ 10 ਚਲਾਨ ਹੁੰਦੇ ਨੇ ਤਾਂ ਮੇਰਾ ਖਿਆਲ ਉਹਨਾਂ 'ਚੋਂ 1-2 ਹੀ ਨੇ ਜਿਹੜੇ ਚਲਾਨ ਪੂਰੇ ਤੋੜ ਚੜ੍ਹਦੇ ਨੇ ਅਤੇ ਉਹ ਪੁਲਿਸ ਜਿਹੜੀ ਹੈ ਉਹ ਜਾ ਕੇ ਤੇ ਅਦਾਲਤ 'ਚ ਉਹਦਾ ਜੁਰਮਾਨਾ ਵਗੈਰਾ ਜਮ੍ਹਾਂ ਹੁੰਦਾ। ਬਾਕੀ ਤੇ ਕੱਟਣ ਲੱਗਿਆਂ ਦਰਮਿਆਨ ਦੇ ਵਿੱਚ ਹੀ ਸੌਦਾ ਹੋ ਜਾਂਦਾ ਹੈ। ਅਤੇ ਅਗਰ 1 ਅਰਬ ਇਕੱਠਾ ਕਰ ਲਿਆ ਸ਼ਹਿਰੀਆਂ ਦੇ ਕੋਲੋਂ, ਇਹਨਾਂ ਜੁਰਮਾਨਾ ਕੀਤਾ ਹੈ, ਅਤੇ ਕਿੰਨੇ ਅਰਬ ਪੁਲਿਸ ਵਾਲਿਆਂ ਨੇ ਆਪਣੀ ਜੇਬ 'ਚ ਪਾ ਲਿਆ। ਹੈ ਛੋਟੀ ਕਰਪਸ਼ਨ ਹੀ, ਕਿਸੇ ਨੇ 2000 ਲੈ ਲਿਆ, ਕਿਸੇ ਨੇ 1000 ਲੈ ਲਿਆ, ਕਿਸੇ ਨੇ 500 ਲੈ ਲਿਆ, ਕਿਸੇ ਨੇ 5000 ਲੈ ਲਿਆ। ਲੇਕਿਨ ਕਿਉਂਕਿ ਸਾਰਾ ਦਿਨ ਹਰ ਥਾਂ 'ਤੇ ਕੰਮ ਚੱਲਣ ਡਿਆ, ਹਰ ਚੌਕ ਹਰ ਸੜਕ ਦੇ ਉੱਤੇ ਇਹ ਕਰਪਸ਼ਨ ਹੋਣ ਡਈ ਹੈ, ਅਤੇ ਆਪ ਸੋਚੋ ਕਿ ਇਹਦਾ ਇਫੈਕਟ ਜਿਹੜਾ ਉਹ ਕਿੰਨੇ ਅਰਬ ਦੇ ਵਿੱਚ ਜਾ ਕੇ ਅਤੇ ਬਾਜੀ ਮਰੀਮ ਦੀ ਇਹ ਪੂਰੀ ਜਿਹੜੀ ਕਾਰਸਤਾਨੀ ਲਾਈ ਹੋਈ ਹੈ ਇਹਦੇ 'ਚੋਂ ਗਰੀਬ ਆਵਾਮ ਜਿਹੜਾ ਉਹਨੂੰ ਤਾਂ ਹੁਣ ਇਹਨਾਂ ਨੇ ਇੰਝ ਹੀ ਫਿੰਝ ਛੜਿਆ ਜਿਵੇਂ ਮਾੜਾ ਬੰਦਾ ਜਿਹੜਾ ਉਹ ਨਿੰਬੂ ਨਿਚੋੜਦਾ। ਉਹ ਕਈ ਵਾਰੀ ਉਹ ਨਿੰਬੂ ਨਿਚੋੜਨੀ ਦੇ ਵਿੱਚ ਨਿੰਬੂ ਪਾ ਕੇ ਇੰਨਾ ਕੁ ਨਿਚੋੜ ਚੜ੍ਹਦਾ ਹੈ ਵੀ ਉਹ ਨਿੰਬੂ ਨਿਚੋੜਨੀ ਟੁੱਟ ਜਾਂਦੀ ਹੈ। ਮਤਲਬ ਨਿੰਬੂ ਦੇ ਵਿੱਚ ਤਾਂ ਕੋਈ ਸੱਤ ਰਹਿ ਨਹੀਂ ਜਾਂਦਾ, ਲੇਕਿਨ ਉਹਦਾ ਦਿਲ ਇਹ ਹੁੰਦਾ ਵੀ ਕਿਤੇ ਕੋਈ ਕਤਰਾ ਵੀ ਰਹਿ ਨਾ ਜਾਵੇ। ਜਿਹੜੇ ਮੈਂ ਰੁਪਈਏ ਖਰਚੇ ਨੇ ਮੈਂ ਚੰਗੀ ਤਰ੍ਹਾਂ ਦੱਬ ਕੇ ਕੱਢ ਲਾਂ। ਇਹ ਉਹੀ ਕੰਮ ਕਰਨ ਡਏ ਨੇ। ਇਹ ਵੀ ਜਿਵੇਂ ਨਿੰਬੂ ਨੂੰ ਨਿਚੋੜਦੇ ਨਾ ਕਿ ਉਹਦੇ ਵਿੱਚ ਕੋਈ ਸੱਤ ਰਹਿ ਨਾ ਜਾਏ, ਉਵੇਂ ਹੀ ਇਹਨਾਂ ਦੇ ਕਾਬੂ ਵੀ ਆਵਾਮ ਆਈ ਹੈ ਅਤੇ ਨਿਚੋੜੀ ਆਉਂਦੇ ਨੇ। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਨਿਚੋੜ ਇਹਨਾਂ ਵੀ ਆਪਣੀ ਨਿੰਬੂ ਨਿਚੋੜਨੀ ਕਿਤੇ ਮੈਨੂੰ ਲੱਗਦਾ ਆਖਰ 'ਤੇ ਤੜਵਾ ਬਹਿਣੀ ਹੈ ਜਿੰਨਾ ਇਹ ਨਿਚੋੜਨ ਰਹੇ ਨੇ, ਕਿਉਂਕਿ ਆਵਾਮ ਦੇ ਹੱਥ ਖੜੇ ਹੋ ਗਏ ਨੇ। ਆਵਾਮ ਨੂੰ ਹੋਰ ਕਿੰਨਾ ਲੁੱਟਣ ਜਾਂ ਉਹ ਕਿੰਨੇ ਹੋਰ ਲੁੱਟ ਹੋਣ ਵਿਚਾਰੇ, ਉਹਨਾਂ ਦੀ ਬੱਸ ਹੋ ਗਈ ਹੈ।
ਹੁਣ ਲੋਕੀ ਬਿਜਲੀਆਂ ਦੇ ਬਿੱਲ ਦੇਣ, ਅਯਾਣਿਆਂ ਨੂੰ ਰੋਟੀ ਖਵਾਉਣ। ਜਿਹੜਾ ਜ਼ਿਮੀਂਦਾਰ ਹੈ, ਤੁਹਾਨੂੰ ਕੱਲ੍ਹ ਪਰਸੋਂ ਵੀ ਗੱਲ ਦੱਸੀ ਸੀ ਵੀ ਜਦੋਂ ਚੀਨੀ 140 ਰੁਪਈਏ ਕਿਲੋ ਸੀ ਤੇ ਉਹਦਾ ਗੰਨਾ ਖਰੀਦਦੇ ਸਨ 425 ਰੁਪਈਏ ਮਣ। ਹੁਣ ਚੀਨੀ 230 ਰੁਪਏ ਕਿਲੋ ਹੈ ਤੇ ਹੁਣ ਉਹਦਾ ਗੰਨਾ ਖਰੀਦਣ ਡਏ ਨੇ 400 ਰੁਪਈਏ ਮਣ। ਅੱਗੇ 425 ਰੁਪਈਏ ਸੀ, ਹੁਣ 400 ਰੁਪਈਏ। ਤੇ ਦੂਜੇ ਪਾਸੇ ਖਾਦ ਵੀ ਵੱਧ ਗਈ, ਦੂਜੇ ਪਾਸੇ ਬਿਜਲੀ ਵੀ ਵੱਧ ਗਈ, ਡੀਜ਼ਲ ਵੀ ਵੱਧ ਗਿਆ, ਹਰ ਚੀਜ਼ ਦੂਸਰੇ ਪਾਸੇ ਵੱਧ ਗਈ। ਹੁਣ ਦੱਸੋ ਜਿਹੜਾ ਕਿਸਾਨ ਹੈ ਉਹ ਇੱਥੋਂ ਉੱਤੋਂ ਹੈ ਈ ਚਲਾਨ ਕਿੱਥੋਂ ਭੁਗਤੇਗਾ? ਤੇ ਇਸ ਆਸਤੇ ਇਹ ਤੇ ਨਿਚੋੜੀ ਆਉਂਦੇ ਨੇ। ਹੁਣ ਆਵਾਮ ਨੇ ਹੀ ਫੈਸਲਾ ਕਰਨਾ ਵੀ ਆਪਣੇ ਹਕੂਕ ਆਸਤੇ ਉਹਨਾਂ ਨੇ ਕਿਵੇਂ ਉਹਦੀ ਹਿਫਾਜ਼ਤ ਕਰਨੀ ਹੈ। ਬਾਕੀ ਅੰਜਮਨ ਅਰਾਈਆਂ ਕਸੂਰ, ਹਾਂਜੀ, ਇੱਕ ਵੀਡੀਓ ਸਾਹਮਣੇ ਆਈ ਹੈ ਸਾਨੂੰ। ਵੀਡੀਓ ਤੇ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ, ਲੇਕਿਨ ਵੀਡੀਓ ਸਾਹਮਣੇ ਆਈ, ਸਕਰੀਨਸ਼ਾਟ ਉਹਦਾ ਦਿਖਾ ਦਿੰਦੇ ਵੀਡੀਓ ਦਾ। ਉਹਦੇ ਵਿੱਚ ਅੰਜਮਨ ਅਰਾਈਆਂ ਕਸੂਰ ਵਾਲੇ ਆਂਦੇ ਨੇ ਕਿ ਪਾਕਿਸਤਾਨ 'ਚ 7 ਕਰੋੜ ਵਜ਼ੀਰ ਆਜ਼ਮ ਨੇ। ਆਪਣਾ ਅਰਾਈ ਨੇ ਵਜ਼ੀਰ ਆਜ਼ਮ ਕਹਿ ਤਾ, ਵੈਸੇ ਵਜ਼ੀਰ ਆਜ਼ਮ ਹੀ ਨੇ 7 ਕਰੋੜ, ਕਿਉਂਕਿ ਉਹਨਾਂ ਨੇ ਤਕਾਜ਼ਾ ਇਹ ਕੀਤਾ ਵੀ ਅਰਾਈਆਂ ਦਾ ਵਜ਼ੀਰ ਆਜ਼ਮ ਬਣਾਓ, ਤੇ ਉਸ ਹਿਸਾਬ ਨਾਲ ਫਿਰ 7 ਕਰੋੜ ਵਜ਼ੀਰ ਆਜ਼ਮ ਹੀ ਬਣ ਗਏ ਨਾ। ਉਹਨਾਂ ਆਖਿਆ ਵੀ ਪੰਜਾਬ ਦੇ ਵਿੱਚ 7 ਕਰੋੜ ਅਰਾਈ ਨੇ, ਪਾਕਿਸਤਾਨ ਦੇ ਵਿੱਚ, ਮੈਂ ਪੰਜਾਬ ਆਖਤਾ ਮਾਜ਼ਰਤ। ਉਹਨਾਂ ਆਖਿਆ ਕਿ ਪਾਕਿਸਤਾਨ ਦੇ ਵਿੱਚ 7 ਕਰੋੜ ਅਰਾਈ ਨੇ। ਅਸੀਂ ਚਾਹੁੰਦੇ ਹਾਂ ਵੀ ਵਜ਼ੀਰ ਆਜ਼ਮ ਸਾਡਾ ਹੋਵੇ, ਸਦਰ ਉੱਤੇ ਜਿਹੜਾ ਮਰਜ਼ੀ ਲਾ ਦਿਓ, ਭਾਵੇਂ ਜ਼ਰਦਾਰੀ ਸਾਹਿਬ ਨੂੰ ਲਾ ਦਿਓ, ਭਾਵੇਂ ਨਵਾਜ਼ ਸ਼ਰੀਫ ਸਾਹਿਬ ਨੂੰ ਲਾ ਦਿਓ, ਜਿਹਨੂੰ ਮਰਜ਼ੀ ਲਾ ਦਿਓ। ਅਸੀਂ ਇਹ ਚਾਹੁੰਦੇ ਹਾਂ ਵੀ 7 ਕਰੋੜ ਅਰਾਈ ਨੇ ਤੇ ਵਜ਼ੀਰ ਆਜ਼ਮ ਸਾਡਾ ਹੋਣਾ ਚਾਹੀਦਾ। ਵੈਸੇ ਮੈਂ ਆਨਾ ਵੀ ਬਣਵਾ ਲਓ ਇੱਕ ਵਾਰੀ ਤੁਸੀਂ ਵੀ, ਇਹ ਹਾਫਿਜ਼ ਸਾਹਿਬ ਦੇ ਹੁੰਦੇ ਆਉਂਦਾ ਹੀ ਬਣਵਾ ਲਓ, ਤਾਂ ਕਿ ਤੁਹਾਡੇ ਦੇ ਜਿਹੜੀ ਕਸਰ ਹੈ ਉਹ ਵੀ ਪੂਰੀ ਹੋ ਜਾਏ। ਵੈਸੇ ਮੈਨੂੰ ਇੱਕ ਗੱਲ ਦੱਸੋ ਵੀ 12 ਕਰੋੜ ਪੰਜਾਬ ਦੀ ਆਬਾਦੀ ਹੈ, ਜੇ ਸਰਕਾਰ ਤੁਸੀਂ 7 ਕਰੋੜ ਜੇ, ਮੇਰਾ ਖਿਆਲ 7 ਕਰੋੜ ਤੇ ਸ਼ਾਹ ਹੀ ਹੈ ਪਾਕਿਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਮ ਅਜ਼ ਕਮ। ਤੇ ਜੇ ਸਰਕਾਰ ਤੁਸੀਂ 7 ਕਰੋੜ ਹੋ ਗਏ ਇੱਥੇ, ਤੇ ਫਿਰ ਬਾਕੀ ਕੌਮਾਂ ਤਾਂ ਇੱਥੇ ਨਾ ਰਹੀਆਂ। ਗਿਣਤੀ ਥੋੜ੍ਹੀ ਜਿਹੀ ਠੀਕ ਕਰੋ, ਲੇਕਿਨ ਚਲੋ ਤੁਹਾਡੀ ਮਰਜ਼ੀ, ਅਸੀਂ ਤੁਹਾਡੇ ਨਾਲ ਹੈ ਜੀ। ਤੁਸੀਂ ਵਜ਼ੀਰ ਆਜ਼ਮ ਬਣਵਾਉਣਾ ਹੈ ਤੇ ਹਾਫਿਜ਼ ਸਾਹਿਬ ਨਾਲ ਗੱਲ ਕਰਕੇ ਬਣਵਾ ਦਿਓ, ਅਸੀਂ ਤੁਹਾਡੇ ਨਾਲ ਨਾਅਰਾ ਮਾਰ ਦਿਆਂਗੇ, ਕਿਉਂਕਿ ਇਸ ਅਰਦਲੀ ਨਾਲੋਂ ਤਾਂ ਤੁਹਾਡਾ ਵਜ਼ੀਰ ਆਜ਼ਮ ਠੀਕ ਹੀ ਹੋਣਾ ਜਿਹੜਾ ਵੀ ਬਣਵਾਓਗੇ। ਕਿਉਂਕਿ ਜੋ ਕੁਝ ਵਜ਼ੀਰ ਆਜ਼ਮ ਦੇ ਉਹਦੇ ਨਾਲ ਇਸ ਭਾਈ ਸਾਹਿਬ ਨੇ ਕਰ ਦਿੱਤਾ ਹੈ, ਕਦੀ ਕੁਰਸੀਆਂ ਦੇ ਪਾਵਿਆਂ ਦੇ ਥੱਲੇ, ਮੇਰਾ ਮਤਲਬ ਲੱਕੜ ਲਵਾ ਕੇ ਉਹਨਾਂ ਨੂੰ ਹੋਰ ਉੱਚੀ ਕਰ ਲੈਂਦਾ, ਕਦੇ ਥੱਲੇ ਕਰ ਲੈਂਦਾ, ਮਤਲਬ ਇੱਕ ਸਰਕਸ ਹੀ ਚੱਲਣ ਡਈ ਹੈ ਵਜ਼ੀਰ ਆਜ਼ਮ ਹਾਊਸ ਦੇ ਵਿੱਚ। ਤੇ ਇਸ ਲਈ ਅਰਾਈ ਬਰਾਦਰੀ ਅਗਰ ਇਹ ਚਾਹੁੰਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ, ਅਸੀਂ ਨਾਲ ਤੁਹਾਡੇ ਨਾਅਰਾ ਮਾਰ ਦਿਆਂਗੇ। ਤੇ ਵੇਖ ਲੈਂਦੇ ਹੁਣ, ਉਹ ਆਉਂਦੇ ਨੇ ਵੀ ਸਦਰ ਜਿਹੜਾ ਮਰਜ਼ੀ ਬਣਾਓ, ਵਜ਼ੀਰ ਆਜ਼ਮ ਸਾਡਾ ਹੋਣਾ ਚਾਹੀਦਾ। ਅੱਛਾ ਜੀ, ਇਹ ਅਗਲੀ ਖਬਰ ਬੜੀ ਤਕਲੀਫ ਦੇ। ਥਾਣਾ ਲੋਈ ਬੇਰ ਇਸਲਾਮਾਬਾਦ, ਇੱਥੇ ਇੱਕ ਜ਼ੁਲਮ ਹੋਇਆ ਬੱਚੀ ਦੇ ਉੱਤੇ। ਇਹ ਕੋਈ ਮਸਾਜ ਸੈਂਟਰ ਸੀ ਜਾਂ ਪਤਾ ਨਹੀਂ ਕੋਈ ਬਿਊਟੀ ਪਾਰਲਰ ਸੀ, ਜਿਹੜਾ ਵੀ ਸੀ। ਬਹਰਹਾਲ ਇੱਥੇ ਇੱਕ ਬੱਚੀ ਸੀ, ਈਮਾਨ ਨਾਂ ਸੀ ਉਹਦਾ, ਉਹਦੇ ਵਾਲ ਕੱਟੇ ਜ਼ਬਰਦਸਤੀ, ਉਹਨੂੰ ਮਾਰਿਆ ਕੁੱਟਿਆ। ਇੱਕ ਔਰਤ ਵੀ ਉਹਦੇ 'ਚ ਇਨਵੋਲਵ ਨਜ਼ਰ ਆਉਂਦੀ ਹੈ ਸ਼ਾਇਦ, ਤੇ 2-3 ਮੁੰਡੇ ਨੇ, ਔਰ ਉਹਦੇ ਤੇ ਤਸ਼ੱਦਦ ਵੀ ਕੀਤਾ, ਉਹਨੂੰ ਮਾਰਿਆ ਕੁੱਟਿਆ ਵੀ, ਔਰ ਉਹਦੇ ਵਾਲ ਕੱਟ ਛੱਡੇ। ਅੱਛਾ, ਮਜ਼ੀਦ ਸੋਸ਼ਲ ਮੀਡੀਆ ਵੇਖਿਆ ਤਾਂ ਪਤਾ ਲੱਗਾ ਵੀ ਉਹਨਾਂ ਬੰਦਿਆਂ ਨੂੰ ਪੁਲਿਸ ਵਾਲਿਆਂ ਨੇ ਫੜਿਆ, ਅਹਿਲੇ ਇਲਾਕਾ ਦੱਸਦੇ ਨੇ, ਤੇ ਫਿਰ ਕੋਈ ਲੱਖ ਰੁਪਈਆ ਕਿ 2 ਲੱਖ ਰੁਪਈਆ ਲੋਕੀ ਇਲਜ਼ਾਮ ਲਾਉਂਦੇ ਨੇ, ਲੈ ਕੇ ਤੇ ਪੁਲਿਸ ਵਾਲਿਆਂ ਨੇ ਛੱਡ ਦਿੱਤਾ। ਮਜ਼ੀਦ ਇਹ ਪਤਾ ਲੱਗਦਾ ਕਿ ਜਿਹੜੀ ਬੱਚੀ ਹੈ ਸ਼ਾਇਦ ਟਿਕਟੋਕਰ ਵੀ ਹੈ, ਲੇਕਿਨ ਚਲੋ ਇਹਦੇ ਨਾਲ ਤਾਂ ਕੋਈ ਲੈਣ ਦੇਣ ਨਹੀਂ ਵੀ ਉਹ ਟਿਕਟੋਕਰ ਹੈ ਜਾਂ ਨਹੀਂ ਹੈ। ਉਹਦੇ ਵਾਲ ਕੱਟਣ ਦਾ ਤਾਂ ਕਿਸੇ ਕੋਲ ਇਖਤਿਆਰ ਨਹੀਂ, ਉਹਦੇ ਨਾਲ ਜ਼ੁਲਮ ਕਰਨ ਦਾ ਤਾਂ ਕਿਸੇ ਕੋਲ ਇਖਤਿਆਰ ਨਹੀਂ। ਪੁਲਿਸ ਨੇ ਅਗਰ ਰਿਸ਼ਵਤ ਲੈ ਕੇ ਛੱਡਿਆ ਤੇ ਮੈਂ ਇਹੀ ਆਖਾਂਗਾ ਵੀ ਲੱਖ ਦੀ ਲਾਹਨਤ ਉਸ ਪੁਲਿਸ 'ਤੇ ਜਿਹੜਾ ਛੋਟੀਆਂ ਬੱਚੀਆਂ ਦੀ ਹਿਫਾਜ਼ਤ ਵੀ ਨਹੀਂ ਕਰ ਸਕਦਾ। ਬਹਰਹਾਲ ਹੁਣ ਸੁਣ 'ਚ ਆਇਆ ਕਿ ਜਦੋਂ ਦਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਿਆ, ਉਦੋਂ ਦਾ ਕੁਝ ਦਿਮਾਗ ਠਿਕਾਣੇ ਆਇਆ ਤੇ ਵਾਪਸ ਇਹਨਾਂ ਮੁਲਜ਼ਮਾਂ ਨੂੰ ਪਕੜਿਆ। ਬਹਰਹਾਲ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਅਸੀਂ ਜ਼ਰੂਰ ਇਸ ਸਾਰੇ ਮਾਮਲੇ ਦੇ ਉੱਤੇ ਫਾਲੋ ਅਪ ਰੱਖਾਂਗੇ ਔਰ ਵੇਖਾਂਗੇ ਇਸ ਖਬਰ ਨੂੰ ਕਿ ਇਹਨਾਂ ਨੂੰ ਕੋਈ ਫੜਦਾ ਕਿ ਨਹੀਂ। ਲੱਗਦਾ ਮੈਨੂੰ ਕੋਈ ਨਹੀਂ, ਅਗਰ ਰਿਸ਼ਵਤ ਲੈ ਕੇ ਛੱਡੇ ਨੇ ਤਾਂ ਕਿੱਥੋਂ ਫੜਨਾ ਹੈ। ਲੇਕਿਨ ਬਹਰਹਾਲ ਇਹ ਸੂਰਤ ਹਾਲ ਇਸ ਵੇਲੇ ਬਣ ਜੂ ਇਸ ਤਰ੍ਹਾਂ ਦੀ ਗਈ ਹੈ ਮੁਲਕ ਦੇ ਵਿੱਚ ਕਿ ਜਦੋਂ ਉੱਤੇ ਵੱਡੇ ਲੈਵਲ ਦੇ ਉੱਤੇ ਕਰਪਸ਼ਨ ਹੋ ਰਹੀ ਹੋਵੇ ਤੇ ਥੱਲੇ ਲੈਵਲ ਵਾਲੇ ਆਉਂਦੇ ਨੇ ਵੀ ਸਾਡਾ ਵੀ ਹੱਕ ਹੈ, ਅਸੀਂ ਵੀ ਮਾੜੀ ਚੰਗੀ ਕਰਪਸ਼ਨ ਕਰ ਲਈਏ, ਕਿਹੜਾ ਕਿਸੇ ਨੇ ਪੁੱਛਣਾ। ਅਗਲੀ ਖਬਰ ਜੀ, ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਤਲਬਾ ਵਾਸਤੇ ਹੈਪੀ ਆਵਰ ਮਨਾਇਆ ਜਾਏਗਾ। ਹੈਪੀ ਆਵਰ, ਅੱਛਾ, ਇਹ ਹੁਣ ਪਤਾ ਨਹੀਂ, ਇੱਕ ਤਾਂ ਪੜ੍ਹੇ ਲਿਖੇ ਨਹੀਂ, ਦੂਜੀ ਕੋਸ਼ਿਸ਼ ਨਹੀਂ ਕਰਦੇ। ਪੂਰੀ ਦੁਨੀਆ ਦੇ ਵਿੱਚ ਹੈਪੀ ਆਵਰ ਜਿਹੜਾ ਹੈ ਉਹ ਤੁਸੀਂ ਦੂਸਰੇ ਆਮ ਸਿੱਧੀ ਗੱਲ 'ਚ ਦੱਸਾਂ ਤੇ ਸ਼ਰਾਬ ਪੀਣ ਦੇ ਘੰਟੇ ਨੂੰ ਕਹਿੰਦੇ ਨੇ। ਪੂਰੀ ਦੁਨੀਆ ਦੇ ਵਿੱਚ ਅਕਸਰ ਔਕਾਤ ਇਹ ਇੱਕ ਟਰਮ ਦੇ ਤੌਰ 'ਤੇ ਇਸਤੇਮਾਲ ਕਰਦੇ ਨੇ। ਜਿਵੇਂ ਮਕਲਾਵਾ ਇੱਕ ਲਫ਼ਜ਼ ਹੈ ਨਾ, ਵਿਆਹ ਤੋਂ ਬਾਅਦ ਮਕਲਾਵਾ ਇੱਕ ਲਫ਼ਜ਼ ਹੈ, ਅਤੇ ਜਿਸ ਵੇਲੇ ਤੁਸੀਂ ਲਫ਼ਜ਼ ਮਕਲਾਵਾ ਕਹਿੰਦੇ ਹੋ ਤੁਹਾਨੂੰ ਬੜੀ ਤਰ੍ਹਾਂ ਸਮਝ ਆ ਜਾਂਦੀ ਹੈ ਵੀ ਮਕਲਾਵਾ ਕਿਹਨੂੰ ਕਹਿੰਦੇ ਨੇ। ਹੁਣ ਇਸ ਤਰ੍ਹਾਂ ਤੋਂ ਨਹੀਂ ਤੁਸੀਂ ਪਾਣੀ ਲਾਉਣ ਚੱਲੇ ਹੋ ਫਸਲਾਂ 'ਚ ਤੇ ਕੋਈ ਤੁਹਾਨੂੰ ਪੁੱਛੇ ਵੀ ਕਿੱਥੇ ਚੱਲੇ ਹੋ, ਆਂਦੇ ਮਕਲਾਵੇ ਚੱਲੇ ਆ, ਨਹੀਂ ਇਸ ਤਰ੍ਹਾਂ ਥੋੜ੍ਹੀ। ਜਾਂ ਤੁਸੀਂ ਮੇਰਾ ਮਤਲਬ ਕੋਈ ਮੇਲਾ ਦੇਖਣ ਚੱਲੇ ਹੋ, ਜਾਂ ਤੁਸੀਂ ਕਿਸੇ ਭੂਆ ਦੇ ਘਰ ਚੱਲੇ ਹੋ, ਜਾਂ ਤੁਸੀਂ ਕੋਈ ਸਕੂਲੇ ਚੱਲੇ ਹੋ, ਜਾਂ ਕਚਹਿਰੀ ਚੱਲੇ ਹੋ, ਉੱਥੇ ਤਾਂ ਲਫ਼ਜ਼ ਨਹੀਂ ਮਕਲਾਵਾ ਇਸਤੇਮਾਲ ਕਰਦੇ। ਐਵੇਂ ਮੈਂ ਮਕਲਾਵੇ ਦਾ ਲਫ਼ਜ਼ ਪੜ੍ਹ ਲਿਆ, ਕੋਈ ਲਫ਼ਜ਼ ਵੀ ਕਰ ਲਓ ਤੁਸੀਂ।
ਇਹ ਹੁਣ ਜਿਹੜਾ ਹੈਪੀ ਆਰ ਹੈ, ਇਹ ਲਫ਼ਜ਼ ਸਪੈਸੀਫਿਕਲੀ ਰਿਲੇਟ ਕੀਤਾ ਜਾਂਦਾ। ਵੈਸੇ ਤੇ ਜ਼ਾਹਿਰ ਹੈ ਆਰ ਮਤਲਬ ਘੰਟਾ ਤੇ ਹੈਪੀ ਮਤਲਬ ਖੁਸ਼ੀ ਵਾਲਾ, ਉਹ ਵੈਸੇ ਤਾਂ ਸਮਝ ਆਉਂਦੀ ਹੈ ਲਫ਼ਜ਼ੀ ਤਰਜਮੇ 'ਚ, ਲੇਕਿਨ ਇਹ ਦੋਵੇਂ ਇਕੱਠੇ ਇਸਤੇਮਾਲ ਹੁੰਦੇ ਨੇ ਜਦੋਂ ਕੋਈ, ਮੇਰਾ ਮਤਲਬ ਕਿਸੇ ਨੇ ਕੋਈ ਪੈਗ ਸ਼ੈਗ ਲਾਣੇ ਹੋਣ, ਕੋਈ ਪੀਣੀ ਸ਼ੀਣੀ ਹੋਵੇ। ਹੁਣ ਰੌਲਾ ਇਹ ਬਣਿਆ ਕਿ ਸਾਡੇ, ਕਿਉਂਕਿ ਮੈਂ ਦੱਸਿਆ ਨਾ ਵੀ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਉਹਨਾਂ ਨੇ ਇਹਦਾ ਹੁਣ ਕੋਈ ਹੋਰ ਰੱਖ ਲੈਣਾ ਸੀ ਨਾ, ਇਹਦਾ ਕੋਈ ਨਾਂ ਹੋਰ ਰੱਖ ਲੈਣਾ ਸੀ, ਇਸ ਘੰਟੇ ਦਾ ਨਾਂ ਕੋਈ ਹੋਰ ਰੱਖ ਲੈਣਾ ਸੀ, ਇਹਦਾ ਨਾਂ ਹੈਪੀ ਆਰ ਰੱਖਣਾ ਜ਼ਰੂਰੀ ਸੀ। ਲੇਕਿਨ ਚਲੋ ਹੁਣ ਮੇਰੀ ਸਮਝ ਤੋਂ ਤਾਂ ਬਾਹਰ ਹੈ ਵੀ ਇਹ ਕਰਨਾ ਕੀ ਚਾਹੁੰਦੇ ਨੇ, ਤੇ ਚਲੋ ਕਰੀ ਜਾਣ, ਕਿਹੜਾ ਕੋਈ ਵੈਸੇ ਪੁੱਛਣ ਵਾਲਾ ਇਹਨਾਂ ਨੂੰ। ਚੌਧਰੀ ਸਾਹਿਬ ਨੇ ਤੁੰਨ ਕੇ ਰੱਖਣ ਵਾਲੀ ਪਾਲਿਸੀ ਰੱਖੀ ਹੈ, ਇਹਨਾਂ ਨੂੰ ਅੱਗੇ ਰੱਖਿਆ। ਲੇਕਿਨ ਹੁਣ ਜੋ ਮੈਨੂੰ ਲੱਗਣ ਡਿਆ ਇਲੈਕਸ਼ਨ ਦੇ ਰਿਜ਼ਲਟਸ ਤੋਂ ਬਾਅਦ, ਉਹ ਮੈਨੂੰ ਲੱਗਦਾ ਵੀ ਚੌਧਰੀ ਸਾਹਿਬ ਨੇ ਆਖਰ ਤੇ ਇਹਨਾਂ ਨੂੰ ਹੀ ਤੁੰਨ ਦੇਣਾ। ਅੱਛਾ, ਵੈਸੇ ਇਹ ਕੋਈ ਅਨੋਖੀ ਗੱਲ ਨਹੀਂ ਹੈ, ਜਦੋਂ ਕਿਸੇ ਜਵਾਕ ਨੂੰ ਵੀ ਤੁੰਨ ਕੇ ਰੱਖਣ ਦੀ ਆਦਤ ਪੈ ਜਾਏ ਤੇ ਉਹਨੂੰ ਅਗਰ ਕੋਈ ਹੋਰ ਬੰਦਾ ਨਾ ਲੱਭੇ ਨਾ, ਤੇ ਉਹ ਜਿਹੜਾ ਫਿਰ ਉਹਦੇ ਨਾਲ ਹੀ ਤੁਰਿਆ ਫਿਰਦਾ ਹੋਵੇ, ਉਹਨੂੰ ਹੀ ਤੁੰਨ ਕੇ ਰੱਖ ਦਿੰਦਾ। ਇੱਕ ਵਾਰੀ ਇੱਕ ਬੱਚਾ ਜਿਹੜਾ ਹੈ ਉਹ ਗਲੀ 'ਚ ਤੁਰਿਆ ਜਾ ਰਿਹਾ ਸੀ, ਤੇ ਉਹਨੇ ਉੱਥੇ ਇੱਕ ਖਾਨ ਸਾਹਿਬ ਤੁਰੇ ਜਾ ਰਹੇ ਸਨ, ਤੇ ਉਹਨੇ ਉਹਨਾਂ ਨੂੰ ਤੁਰੇ ਜਾਂਦਿਆਂ ਗਲਤ ਤਰੀਕੇ ਨਾਲ ਟੱਚ ਕਰ ਦਿੱਤਾ ਬੱਚੇ ਨੇ। ਉਹ ਹੈ ਤਾਂ ਬੜੀ ਬੇਇੱਜ਼ਤੀ ਦੀ ਗੱਲ ਸੀ, ਪਰ ਖਾਨ ਸਾਹਿਬ ਨੇ ਉਹਨੂੰ 5 ਰੁਪਈਏ ਦਿੱਤੇ ਕਿ ਸ਼ਾਬਾਸ਼ ਪੁੱਤਰ। ਉਹ ਬੰਦੇ ਕਿਸੇ ਨੇ ਕਿਹਾ ਕਿ ਬਈ ਇਹ ਤਾਂ ਇਹਨੇ ਬੜੀ ਭੈੜੀ ਹਰਕਤ ਕੀਤੀ ਤੁਹਾਡੇ ਨਾਲ, ਤੇ ਤੁਸੀਂ ਇਹਨੂੰ 5 ਰੁਪਈਏ ਦਿੱਤੇ ਨੇ। ਉਹਨੇ ਕਿਹਾ ਨਹੀਂ, ਮੈਂ ਇਸ ਤੋਂ ਦਿੱਤੇ ਨੇ ਵੀ ਗਾਂ ਕਿਸੇ ਨੂੰ, ਮੈਂ ਤਾਂ ਚਲੋ ਮਾਰਾਂਗਾ, ਤੇ ਮੈਂ ਤਾਂ ਗਰੀਬ ਆਦਮੀ ਹਾਂ, ਤੇ ਇੱਥੇ ਇਹਨੂੰ ਅਗਰ ਕੋਈ ਮੈਂ ਇਹਦੀ ਮੁਰੰਮਤ ਕਰਾਂਗਾ ਤਾਂ ਹੋ ਸਕਦਾ ਮੇਰੀ ਬਹੁਤੀ ਮੁਰੰਮਤ ਹੋ ਜਾਏ, ਤੇ ਮੈਂ ਇਸ ਲਈ ਦਿੱਤੇ ਨੇ ਵੀ ਕਿਸੇ ਤਗੜੇ ਨਾਲ ਜਾ ਕੇ ਹੀ ਕੰਮ ਕਰੇਗਾ, ਉਹ ਆਪੇ ਸੈੱਟ ਕਰ ਦੇਗਾ। ਹੁਣ ਜਿਹੜੇ ਹਾਫਿਜ਼ ਜੀ ਤੁੰਨ ਕੇ ਰੱਖੋ ਵਾਲਾ ਕੰਮ ਤੇ ਇਹਨਾਂ ਨੂੰ ਬੜਾ ਪਸੰਦ ਹੈ। ਇਹ ਤੁੰਨ ਕੇ ਰੱਖੋ ਵਾਲਾ ਕੰਮ ਬਾਜੀ ਅਜ਼ਮਾ ਨੇ ਕਿਹਾ ਸੀ, ਇਹਨਾਂ ਨੂੰ ਬੜਾ ਪਸੰਦ ਹੈ, ਬਾਰ-ਬਾਰ ਆਉਂਦੇ ਨੇ ਹਾਫਿਜ਼ ਜੀ ਤੁੰਨ ਕੇ ਰੱਖੋ। ਹੁਣ ਹਾਫਿਜ਼ ਜੀ ਦਾ ਹੱਥ ਟਿਕ ਗਿਆ ਤੁੰਨ ਕੇ ਰੱਖਣ ਦੇ ਉੱਤੇ। ਹੁਣ ਹਾਫਿਜ਼ ਜੀ ਨੇ ਕਿਸੇ ਨਾ ਕਿਸੇ ਨੂੰ ਤਾਂ ਤੁੰਨ ਕੇ ਰੱਖਣਾ। ਮੈਂ ਅੱਗੇ ਤੁਹਾਨੂੰ ਦੱਸਿਆ ਵੀ ਨਿੰਬੂ ਬਹੁਤਾ ਨਿਚੋੜ ਲਓ, ਤੇ ਆਖਰ ਇੱਕ ਸਟੇਜ ਦੇ ਉੱਤੇ ਨਿੰਬੂ ਦੇ ਵਿੱਚੋਂ ਤਾਂ ਕੁਛ ਨਹੀਂ ਨਿਕਲਦਾ, ਉਹ ਫਿਰ ਚੀਕ ਜੀ ਕੱਢਦੀ ਹੈ, ਉਹ ਜਿਹੜੀ ਹੁੰਦੀ ਹੈ ਆਪਣੀ ਨਿੰਬੂ ਨਿਚੋੜਨੀ, ਤੇ ਉਹ ਆਖਰ ਉਹ ਹੀ ਟੁੱਟਦੀ ਹੈ। ਹੁਣ ਹਾਫਿਜ਼ ਸਾਹਿਬ ਨੇ ਜੋ PTI ਨਾਲ ਕਰਨਾ ਸੀ ਤੁੰਨ ਕੇ ਰੱਖਣ ਵਾਲਾ, ਉਹ ਤਾਂ ਕਰ ਲਿਆ। ਹੁਣ PTI 'ਚ ਹੋਰ ਕੀ ਕੱਢ ਲੈਣਾ। ਹੁਣ ਤਾਂ ਸੂਰਤ ਹਾਲ ਰਹਿ ਗਈ ਹੈ ਇਹਨਾਂ ਦੀ ਮਤਲਬ ਇਹ ਜਿਹੜੇ ਮੌਜੂਦਾ ਨੂਨ ਵਾਲੇ ਤੇ ਪੀਪਲਸ ਪਾਰਟੀ ਨੇ, ਹੁਣ ਹਾਫਿਜ਼ ਸਾਹਿਬ ਨੇ ਤੁੰਨ ਕੇ ਰੱਖੋ ਵਾਲਾ ਕੰਮ ਇਸ ਪਾਸੇ ਨੂੰ ਲਿਆਉਣਾ। ਮਸਲਨ PTI ਦੇ ਨਾਲ ਜੋ ਪਿਛਲੀ ਵਾਰੀ ਕੀਤਾ ਹੈ, ਜੋ ਉੱਥੇ ਨੌਰੀਨ ਬਾਜੀ ਦੇ ਨਾਲ ਕੀਤਾ ਅਡਿਆਲਾ ਜੇਲ੍ਹ ਦੇ ਸਾਹਮਣੇ, ਅੱਜ PTI ਦੇ ਵਰਕਰ ਜਿਹੜੇ ਨੇ ਹੋਰ ਜ਼ਿਆਦਾ ਤਾਦਾਦ 'ਚ ਅਡਿਆਲਾ ਜੇਲ੍ਹ ਦੇ ਸਾਹਮਣੇ ਪਹੁੰਚੇ ਸਨ। ਨਾਅਰੇਬਾਜ਼ੀ ਹੋ ਰਹੀ ਸੀ, ਮੁਲਾਕਾਤ ਉਹਨਾਂ ਦੀ ਨਹੀਂ ਕਰਾਈ ਅਜੇ ਤੱਕ, ਕਿਉਂਕਿ ਜ਼ਾਹਿਰ ਹੈ ਜਦੋਂ ਤੱਕ ਆਉਂਦੇ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਨੋਟੀਫਿਕੇਸ਼ਨ ਨਹੀਂ ਹੋ ਜਾਣਾ, ਇਮਰਾਨ ਖਾਨ ਦੇ ਨਾਲ ਮੁਲਾਕਾਤ ਨਹੀਂ ਕਰਵਾਉਣੀ। ਵਜ੍ਹਾ ਕੀ ਹੈ? ਇਮਰਾਨ ਖਾਨ ਕਿਤੇ ਅੰਦਰੋਂ ਇਹਤਜਾਜ ਦੀ ਕਾਲ ਨਾ ਦੇ ਦੇ, ਇਹ ਡਰ ਹੈ। ਇਸ ਸੂਰਤ ਹਾਲ ਦੇ ਵਿੱਚ ਮੁਲਾਕਾਤ, ਤੇ ਚਲੋ ਹੁਣ ਸਾਨੂੰ ਸਮਝ ਹੈ ਵੀ ਫੀਲਡ ਮਾਰਸ਼ਲ ਸਾਹਿਬ ਬਹੁਤ ਹੀ ਡਰਨ ਡਏ ਨੇ, ਯਰਕਣ ਡਏ ਨੇ, ਇਸ ਲਈ ਮੁਲਾਕਾਤ ਨਹੀਂ ਕਰਵਾਉਣ ਡਏ। ਲੇਕਿਨ ਚਲੋ ਇਹ ਕਲਾ ਦਾ ਅਲੱਗ ਗੱਲ ਹੈ। ਲੇਕਿਨ ਮੈਂ ਕਹਿ ਰਿਹਾ ਕਿ ਜਿਹੜਾ ਵੀ ਤੁੰਨ ਕੇ ਰੱਖਣ ਵਾਲੀ ਪਾਲਿਸੀ ਸੀ PTI ਨੂੰ, ਉਹ ਜਿੰਨਾ ਵੀ ਤੁੰਨ ਕੇ ਰੱਖਿਆ, ਹੁਣ PTI ਦਾ ਇਦੋਂਗਾ ਕਿ ਕੀ ਕਰ ਲੈਣਾ। PTI ਨੂੰ ਤਾਂ ਜਿੱਥੋਂ ਤੱਕ ਅਪਣਾਉਣਾ ਸੀ ਅਪਣਾਤਾ। ਹੁਣ PTI ਅੱਗੋਂ ਤੇ ਇਸ ਤੋਂ ਇਹਨਾਂ ਦੇ ਕੋਲੋਂ ਮਜ਼ੀਦ ਰਿਸਕ ਨਹੀਂ ਲੈਣ ਵਾਲੀ, ਮਤਲਬ ਕਿ ਰਿਸਕ ਕਹਿ ਦਿੱਤਾ, ਮਜ਼ੀਦ ਪ੍ਰੈਸ ਨਹੀਂ ਹੋਣ ਵਾਲੀ, ਮਤਲਬ ਕਿ ਜੋ PTI ਨਾਲ ਕਰਨਾ ਸੀ ਕਰ ਛੱਡਿਆ। ਹੁਣ ਤੇ ਨੂਨ ਔਰ ਪੀਪਲਸ ਪਾਰਟੀ ਦੀ ਵਾਰੀ ਹੈ, ਵੇਖਦੇ ਕਿੰਨਾ ਚਿਰ ਕੱਢਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਜੋ ਇਸ ਵੇਲੇ ਬਾਜੀ ਮਰੀਮ ਕਰ ਰਹੀ ਹੈ, ਔਰ ਜੋ ਇਲੈਕਸ਼ਨ ਹੁਣ ਜਿੱਤੇ ਨੇ, ਆਪੇ ਹੀ ਇੱਕ ਦੂਜੇ ਨੂੰ ਮੁਬਾਰਕਬਾਦਾਂ ਦਿੰਦੇ ਨੇ। ਹਾਲਾਂ ਇਕੱਲੇ ਹੀ ਭੱਜਣ ਡਏ ਸਨ। ਕਿਸੇ ਨੇ ਬੜੀ ਖੂਬਸੂਰਤ ਗੱਲ ਕੀਤੀ ਕਿ ਜਦੋਂ ਘੋੜਾ ਜਿਹੜਾ ਹੈ ਉਹ ਇਲੈਕਸ਼ਨ ਦਾ ਬਾਈਕਾਟ ਕਰਦੇ, ਤੇ ਫਿਰ ਖੋਤਿਆਂ 'ਚੋਂ ਕਿਹੜਾ ਜਿੱਤਿਆ ਤੇ ਕਿਹੜਾ ਨਹੀਂ ਜਿੱਤਿਆ, ਇਹਦੇ ਨਾਲ ਕੀ ਲੈਣ ਦੇਣ ਰਹਿ ਜਾਂਦਾ ਹੈ। ਲੇਕਿਨ ਬਾਜੀ ਮਰੀਮ ਆਂਦੀ ਹੈ ਤਾਰੀਖੀ ਫਤਹ ਹੈ, ਬਿਆਨੀਏ ਦੀ ਫਤਹ ਨਹੀਂ, ਸਾਡੀ ਪਰਫਾਰਮੈਂਸ ਦੀ ਫਤਹ ਹੈ। ਇਹ ਪਰਫਾਰਮੈਂਸ ਤੋਂ ਚੇਤਾ ਆਇਆ ਕਿ ਇੱਕ ਬੱਚਾ ਫੇਲ ਹੋ ਕੇ ਆਇਆ, ਘਰ ਪਿਓ ਨੂੰ ਦੱਸਣ ਦੀ ਜ਼ਰੂਰਤ ਨਹੀਂ ਸੀ ਹੋ ਰਹੀ ਵੀ ਮੈਂ ਫੇਲ ਹੋਇਆ, ਅਤੇ ਬੱਚੇ ਨੇ ਕੋਈ ਅਲਫਾਜ਼ ਸਿੱਧੇ ਪੱਧਰੇ ਕਰਕੇ ਕਿਹਾ ਕਿ ਅੱਬੂ ਮੈਂ ਫਸਟ ਆਇਆ। ਅੱਬਾ ਜੀ ਜਿਹੜੇ ਨੇ ਬੜੇ ਖੁਸ਼ ਹੋਏ, ਅਤੇ ਨਾਲ ਹੀ ਬੱਚੇ ਨੇ ਹੌਸਲਾ ਕਰਕੇ ਮਜ਼ੀਦ ਦੱਸਿਆ ਵੀ ਫੇਲਾਂ ਵਿੱਚੋਂ ਫਸਟ ਆਇਆ। ਫਿਰ ਪਿਓ ਨੇ ਜ਼ਾਹਿਰ ਜੁੱਤੀ ਲਾਉਣੀ ਸੀ ਕਿ ਫੇਲਾਂ ਦੇ ਵਿੱਚੋਂ ਪੁੱਤਰ ਫਸਟ ਆ ਕੇ ਤੇ ਮੈਨੂੰ ਦੱਸਣ ਦੀ ਕੀ ਲੋੜ ਸੀ। ਉਹੀ ਗੱਲ ਹੈ ਕਿ ਨੂਨ ਲੀਗ ਜਿਹੜੀ ਹੈ ਉਹ ਆਈ ਤੇ ਫੇਲਾਂ ਦੇ ਵਿੱਚੋਂ ਫਸਟ ਹੈ, ਲੇਕਿਨ ਸ਼ਹਿਬਾਜ਼ ਸ਼ਰੀਫ ਵੀ ਮੁਬਾਰਕਬਾਦਾਂ ਦਿੰਦਾ ਫਿਰਦਾ ਹੈ, ਅਤੇ ਮਰੀਮ ਨਵਾਜ਼ ਸਾਹਿਬਾ ਵੀ ਮੁਬਾਰਕਬਾਦਾਂ ਦਿੰਦੀ ਫਿਰਦੀ ਹੈ ਆਪਣੇ ਆਪ ਨੂੰ। ਇਹ ਅਸਲ ਦੇ ਵਿੱਚ ਜਿਹੜੇ ਸਾਡੇ ਕਰਨਲ ਬ੍ਰਿਗੇਡੀਅਰ ਨੇ ਨਾ, ਉਹ ਵੀ ਇਹਨਾਂ ਤਰ੍ਹਾਂ ਅੱਜ ਕੱਲ੍ਹ ਜਿਹੜੀ ਲੌਟ ਆਈ ਹੈ, ਉਹ ਮਾਜ਼ਰਤ ਦੇ ਨਾਲ ਮੈਨੂੰ ਲੱਗਦਾ ਵੀ ਕਿਤੇ ਪੜ੍ਹੇ ਲਿਖੇ ਘੱਟ ਨੇ, ਉੱਤੋਂ ਕੋਸ਼ਿਸ਼ ਕੋਈ ਨਹੀਂ ਕਰਦੇ। ਉਹ ਇਹਨਾਂ ਨੂੰ ਮਸ਼ਵਰੇ ਦਿੰਦੇ ਨੇ ਕਿ ਵੇਖੋ ਜਿੱਤੇ ਤਾਂ ਤੁਸੀਂ ਹੈ ਨਹੀਂ 47 ਤੇ, ਮਤਲਬ ਇਮਰਾਨ ਖਾਨ ਦੀ ਜਦੋਂ ਪਾਰਟੀ ਅੱਗੋਂ ਇਲੈਕਸ਼ਨ ਨਹੀਂ ਲੜ ਰਹੀ, ਤੇ ਇਹ ਕਾਹਦੇ ਜਿੱਤੇ ਨੇ। ਉਹ ਆਉਂਦੇ ਨੇ ਇੱਕ ਦੂਜੇ ਨੂੰ ਮੁਬਾਰਕਬਾਦਾਂ ਦਿਓ ਤਾਂ ਕਿ ਤੁਹਾਡੀ ਜਿੱਤ ਥੋੜ੍ਹੀ ਜਿਹੀ ਅਸਲੀ ਤਾਂ ਲੱਗੇ। ਥੋੜ੍ਹਾ ਮੇਰਾ ਉਹ ਤਲਾਲ ਚੌਧਰੀ ਸਾਹਿਬ ਨਹੀਂ ਫੈਸਲਾਬਾਦ, ਉਹਦੇ ਉੱਤੇ ਗੱਡੀ ਦੇ ਉੱਤੇ ਚੜ੍ਹ ਕੇ ਤੇ ਜਨਾਬ ਇੰਝ ਬੁਲਬੁਲੇ ਮਾਰਨ ਡਏ ਸਨ, ਨਾਰੇ ਮਾਰਦੇ ਸਨ ਜਿਵੇਂ ਕੱਪ ਜਿੱਤ ਕੇ ਲਿਆਏ ਨੇ। ਬਈ ਤੁਹਾਡੇ ਮੁਕਾਬਲੇ ਤੋਂ ਕੋਈ ਇਲੈਕਸ਼ਨ ਨਹੀਂ ਲੜਨ ਡਿਆ ਜਿਹੜੀ ਪਾਰਟੀ ਅਸਲ ਦੇ ਵਿੱਚ ਪੰਜਾਬ 'ਚ,
ਤੇ ਕਾਹਦੇ ਬੁਲਬੁਲੇ ਮਾਰਦੇ ਹੋ। ਲੇਕਿਨ ਇਹ ਇਹਨਾਂ ਨੂੰ ਦੱਸਿਆ ਗਿਆ ਵੀ ਐਕਟਿੰਗ ਇਹੋ ਜਿਹੀ ਕਰੋ ਵੀ ਕਮ ਅਜ਼ ਕਮ ਹੋਰ ਕੋਈ ਨਹੀਂ ਤੁਹਾਡੇ ਸਪੋਰਟਰ ਤੇ ਸਮਝਣ ਨਾ ਵੀ ਤੁਸੀਂ ਜਿੱਤ ਗਏ ਜੇ, ਜਾਂ ਹੋਰ ਕੋਈ ਨਹੀਂ ਤੁਹਾਡੇ ਘਰ ਵਾਲੇ ਤੇ ਸਮਝਣ ਵੀ ਤੁਸੀਂ ਜਿੱਤ ਗਏ ਜੇ। ਇਸ ਵਜ੍ਹਾ ਤੋਂ ਇਹ ਇਸ ਕੰਮ ਨੂੰ ਲੱਗੇ ਨੇ। ਅੰਦਰੋਂ ਇਹਨਾਂ ਨੂੰ ਵੀ ਪਤਾ ਕਿ ਮਾਮਲਾ ਹੈ ਕੀ ਹੈ, ਲੇਕਿਨ ਇਸ ਵੇਲੇ ਇੰਜ ਦੇ ਜਿਹੜੇ ਮੇਰਾ ਮਤਲਬ ਮਾਮਲਾਤ ਜਿਹੜੇ ਉਹ ਕਰਨ ਨੂੰ ਲੱਗੇ ਨੇ। ਅੱਛਾ, ਅਗਲੀ ਕਰਾਚੀ ਦੀ ਗੱਲ ਤੁਹਾਡੇ ਸਾਹਮਣੇ ਰੱਖ ਦਈਏ। ਕਰਾਚੀ ਦੇ ਵਿੱਚ ਗਟਰਾਂ ਦੇ ਉੱਤੇ ਢੱਕਣ ਕੋਈ ਨਹੀਂ, ਲੇਕਿਨ ਪੈਨਾਫਲੈਕਸ ਲੱਗੇ ਨੇ ਕਿ ਤਰੱਕੀ ਆਸਤੇ ਜ਼ਰੂਰੀ ਕਾਮਰਾਨ ਟਸੂਰੀ। ਇਹ ਹੁਣ ਪਤਾ ਨਹੀਂ ਟਸੂਰੀ ਨੇ ਜਾਂ ਟਸੂਰੀ ਨੇ। ਬਹਰਹਾਲ ਇਹ ਮੈਂ ਇਹਨਾਂ ਕੋਲੋਂ ਇਹੀ ਕਹਿਣਾ ਵੀ ਜਨਾਬ, ਇਹ ਜਿਹੜੇ ਤੁਸੀਂ ਬੈਨਰ ਸ਼ੈਨਰ ਲਵਾ ਰਹੇ ਹੋ, ਇਹਨਾਂ ਪੈਸਿਆਂ ਦੇ ਕੋਈ ਚਾਰ ਢੱਕਣ ਹੀ ਲਵਾ ਦਿਓ ਗਟਰਾਂ ਦੇ ਉੱਤੇ। ਬੱਚੇ ਤੇ ਲੋਕਾਂ ਦੇ ਡਿੱਗਣੋਂ ਬਚਣ ਵਿਚਾਰੇ। ਮਤਲਬ ਤੁਹਾਡੇ ਜਿਹੜੇ ਉਹ ਗਟਰ ਦੇ ਉੱਤੇ ਆਪਣੀ ਤਸਵੀਰ ਛਪਵਾ ਲਓ। ਢੱਕਣ ਦੇ ਉੱਤੇ, ਢੱਕਣ 'ਤੇ ਵੀ ਤਾਂ ਮਾਰਕਾ ਲਿਖਿਆ ਹੁੰਦਾ ਨਾ, ਉਹ 'ਤੇ ਆਪਣੀ ਤਸਵੀਰ ਛਪਵਾ ਲਓ। ਤੁਸੀਂ ਤਸਵੀਰ ਹੀ ਲਾਉਣੀ ਨਾ, ਹਰ ਸੜਕ 'ਤੇ ਤੁਹਾਡੀ ਤਸਵੀਰ ਲੱਗੀ ਹੋਏਗੀ। ਤੇ ਮੈਂ ਕਾਮਰਾਨ ਟਸੋਰੀ ਸਾਹਿਬ ਕੋਲੋਂ ਇਹ ਉਹਨਾਂ ਦੇ ਕੋਲੋਂ ਗੁਜ਼ਾਰਿਸ਼ ਕਰਦਾ, ਜਾਂ ਇਸ ਤਰ੍ਹਾਂ ਕਰੋ ਤੇ ਪੇਂਟ ਕਰਾ ਲਓ। ਜੋ ਪੈਨਾਫਲੈਕਸ 'ਤੇ ਲਿਖਵਾਉਂਦੇ ਉਹ ਗਟਰ ਦੇ ਢੱਕਣ 'ਤੇ ਪੇਂਟ ਕਰਵਾ ਲਓ। ਉਹਦਾ ਫਾਇਦਾ ਹੋਏਗਾ ਵੀ ਲੋਕਾਂ ਦੇ ਬੱਚੇ ਵੀ ਬਚ ਜਾਣਗੇ, ਤੁਹਾਡੀ ਵੀ ਮਸ਼ਹੂਰੀ ਹੋ ਜਾਏਗੀ। ਔਰ ਵੇਖੋ, ਜ਼ਮੀਨ ਦੇ ਉੱਤੇ ਮੇਰਾ ਮਤਲਬ ਚਲੋ ਆਪਣਾ ਨਾਂ ਨਾ ਲਿਖੋ ਤਾਂ ਆਪਣੀ ਤਸਵੀਰ ਲਗਵਾ ਲਓ, ਉਹਦੇ ਨਾਲ ਕੀ ਫਰਕ ਪੈਣਾ। ਚਲੋ ਨਾ ਫਿਰ ਵੀ ਜ਼ਰਾ ਮਾੜੀ ਗੱਲ ਹੈ ਵੀ ਉੱਤੋਂ ਦੀ ਪਹੀਏ ਸ਼ਹੀਏ ਗੱਡੀਆਂ ਦੀਆਂ ਲੰਘਣਗੇ, ਲੋਕੀ ਲੰਘਣਗੇ, ਬੇਅਦਬੀ ਹੋਏਗੀ ਤੁਹਾਡੇ ਨਾਂ ਦੀ, ਲੇਕਿਨ ਚਲੋ ਆਪਣੀ ਤਸਵੀਰ ਲਵਾ ਲਓ, ਉਹਦੇ ਨਾਲ ਕੀ ਫਰਕ ਪੈਂਦਾ। ਤੇ ਮਿਹਰਬਾਨੀ ਕਰੋ ਥੋੜ੍ਹਾ ਜਿਹਾ ਉੱਥੇ ਗਟਰਾਂ ਦੇ ਢੱਕਣਾ ਵਗੈਰਾ ਦਾ ਵੀ ਖਿਆਲ ਕਰੋ। ਉਹ ਜੀ ਕਰੇ ਬਾਅਦ ਪਤਾ ਲੱਗੇ ਵੀ ਸਰ ਟਸੋਰੀ ਸਾਹਿਬ ਚੁੱਕ ਕੇ ਵੇਚਦੇ ਨੇ। ਇੱਥੇ ਜਿਹੋ ਜਿਹਾ ਮਾਹੌਲ ਆਇਆ, ਜਿਹੋ ਜਿਹੀ ਸੂਰਤ ਹਾਲ ਇਸ ਵੇਲੇ ਸਾਡੇ ਪੱਲੇ ਪਈ ਹੁਕਮਰਾਨਾਂ ਦੀ, ਕੋਈ ਪਤਾ ਨਹੀਂ ਕਿ ਆਪੇ ਹੀ ਚੁੱਕ ਕੇ ਕੋਈ ਇਲਜ਼ਾਮ ਲਾਉਂਦਾ ਹੋਵੇ ਵੀ ਜਨਾਬ ਗਵਰਨਰ ਸਾਹਿਬ ਆਪੇ ਹੀ ਢੱਕਣ ਚੁੱਕ ਕੇ ਵੇਚਣ ਡਏ ਨੇ ਕਰਾਚੀ ਦੇ। ਇਹ ਵੀ ਇਲਜ਼ਾਮ ਇਹਨਾਂ 'ਤੇ ਲੱਗ ਸਕਦਾ, ਲੇਕਿਨ ਇਹ ਕਿਉਂਕਿ ਸਾਰੇ ਚਿੰਦੀ ਚੋਰ ਨੇ, ਕਿਹੜਾ ਕੋਈ ਵੱਡੇ ਚੋਰ ਨੇ। ਅੱਛਾ ਜੀ, ਸੁਹੇਲ ਅਫਰੀਦੀ ਸਾਹਿਬ ਨੇ ਸਟੂਡੈਂਟਸ ਨੂੰ ਖਿਤਾਬ ਕੀਤਾ। ਉੱਥੇ ਉਹਨਾਂ ਕਿਹਾ ਵੀ ਬੱਚਿਓ, ਅਗਰ ਇਲੈਕਸ਼ਨ ਕਮਿਸ਼ਨਰ ਬਣੇ ਹੋ ਤਾਂ ਧਾਂਦਲੀ ਨਹੀਂ ਕਰਨੀ ਵੱਡੇ ਹੋ ਕੇ, ਅਗਰ ਆਰਮੀ ਦੇ ਜਨਰਲ ਬਣੋ ਤਾਂ ਸਿਆਸੀ ਮੁਦਾਖਲਤ ਨਹੀਂ ਕਰਨੀ, ਅਗਰ ਜੱਜ ਬਣੋ ਤਾਂ ਨਾ ਇਨਸਾਫੀ ਨਹੀਂ ਕਰਨੀ। ਤੇ ਹੁਣ ਉਹਨਾਂ ਬੱਚਿਆਂ ਨੇ, ਅਗਰ ਉਹਨਾਂ 'ਚੋਂ ਕਿਸੇ ਨੇ ਨਵਾਜ਼ ਸ਼ਰੀਫ ਬਣਨਾ ਹੋਇਆ ਤਾਂ ਫਿਰ ਉਹ ਕੀ ਕਰਨਗੇ, ਤੇ ਜੇ ਬਾਜੀ ਮਰੀਮ ਬਣ ਗਈ ਕੋਈ ਬੱਚੀ ਤਾਂ ਫਿਰ ਕੀ ਕਰਨਗੇ। ਇਹ ਵੀ ਚੀਫ ਮਿਨਿਸਟਰ ਸਾਹਿਬ ਨੂੰ ਦੱਸਣਾ ਚਾਹੀਦਾ ਸੀ। ਮੇਰਾ ਖਿਆਲ ਹੈ ਇਸ ਗੱਲ ਤੋਂ ਥੋੜ੍ਹੇ ਜਿਹੇ ਖੁੰਝ ਗਏ। ਦੱਸ ਦਿੰਦੇ ਤੇ ਇਹ ਵੀ ਚੰਗੀ ਗੱਲ ਸੀ, ਕਿਉਂਕਿ ਬੱਚੇ ਹੁਣ ਜੋ ਕੁਝ ਦੇਖਦੇ ਨੇ ਉਹ ਇਹੀ ਸੋਚਦੇ ਨੇ ਕਿ ਅਗਰ ਤੁਸੀਂ ਪੜ੍ਹੋ ਨਾ, ਪੜ੍ਹ ਕੇ ਬੰਦੇ ਨੂੰ ਇੰਜੀਨੀਅਰ, ਡਾਕਟਰ ਫਿਰ ਵੀ ਮਿਹਨਤ ਕਰਨੀ ਪੈਂਦੀ ਹੈ। ਅਗਰ ਪੜ੍ਹੋਗੇ ਨਹੀਂ ਤਾਂ ਆਰਾਮ ਨਾਲ ਚੀਫ ਮਿਨਿਸਟਰ ਬਣ ਜਾਓਗੇ। ਬਲਕਿ ਪੜ੍ਹੋ ਕੀ, ਅਗਰ ਜ਼ਿਆਦਾ ਨਾਲਾਇਕ ਹੋਵੋਗੇ ਔਰ ਤੁਹਾਨੂੰ ਸਕੂਲ ਕਾਲਜ ਕੱਢ ਦੇਗਾ ਤਾਂ ਚੀਫ ਮਿਨਿਸਟਰੀ ਤੇ ਵੱਟ 'ਤੇ ਪਈ ਹੈ। ਤੇ ਬੱਚੇ ਤਾਂ ਹੁਣ ਇਸ ਤਰ੍ਹਾਂ ਸੋਚਦੇ ਹੋਣਗੇ। ਇਸ ਲਈ ਥੋੜ੍ਹਾ ਜਿਹਾ ਬੱਚਿਆਂ ਵਾਲੇ ਪਾਸੇ ਧਿਆਨ ਕਰੋ। ਇਹ ਨਾ ਹੋਵੇ ਕਿ ਬੱਚੇ ਜਿਹੜੇ ਨੇ ਉਹ ਵਿਚਾਰੇ ਹੁਣ ਸਾਰੇ ਇਹੀ ਕਹਿਣ ਵੀ ਅੱਗੇ ਬੱਚੇ ਪਾਇਲਟ, ਡਾਕਟਰ, ਇੰਜੀਨੀਅਰ ਬਣਨ ਨੂੰ ਫਿਰਦੇ ਸੀ, ਹੁਣ ਬੱਚੇ ਕਹਿਣਗੇ ਨਹੀਂ ਜੀ ਅਸੀਂ ਤਾਂ ਚੀਫ ਮਿਨਿਸਟਰ ਹੀ ਬਣਨਾ, ਸਾਨੂੰ ਸਕੂਲੋਂ ਕੱਢੋ, ਸਾਨੂੰ ਕਾਲਜ ਤੋਂ ਫੇਲ ਕਰਕੇ ਕੱਢੋ ਤਾਂ ਅੱਗੇ ਅਸੀਂ ਜਾ ਕੇ ਚੀਫ ਮਿਨਿਸਟਰ ਬਣੀਏ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।